ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਖਾਸ ਤੌਰ ਤੇ ਕਰਤਾਰਪੁਰ ਕੋਰੀਡੋਰ ਦਾ ਜਦੋਂ ਤੋਂ ਨਵੰਬਰ ਦੇ ਵਿੱਚ ਪਾਕਿਸਤਾਨ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਸੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਵੱਲੋਂ, ਉਦੋਂ ਤੋਂ ਅਸੀਂ ਦੇਖਿਆ ਵੀ ਦੋਵਾਂ ਪੰਜਾਬਾਂ ਦੀ ਜਿਹੜੀ ਸਾਂਝ ਹੈ, ਖਾਸ ਤੌਰ ਤੇ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਜਿਹੜੀ ਸਾਂਝ ਹੈ, ਉਹ ਬੜੇ ਵੱਡੇ ਲੈਵਲ ਤੇ ਦੁਨੀਆ ਅੰਤਰਰਾਸ਼ਟਰੀ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਹੈ ਉਹ ਉੱਭਰ ਕੇ ਸਾਹਮਣੇ ਆਈ ਹੈ ਤੇ ਦੋਵਾਂ ਕੌਮਾਂ ਦੇ ਵਿੱਚ ਜਿਹੜਾ ਆਪਸੀ ਪਿਆਰ ਹੈ ਉਹ ਅਸੀਂ ਦੇਖ ਰਹੇ ਹਾਂ ਕਿ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਸੋ ਇਹਦੀ ਇੱਕ ਬੈਕਗਰਾਉਂਡ ਵੀ ਹੈ ਜਿਹਦੇ ਵਿੱਚ ਖਟਾਸ ਵੀ ਹੈ ਤੇ ਮਿਠਾਸ ਵੀ ਹੈ, ਅਪਸ ਐਂਡ ਡਾਊਨਸ ਹੁੰਦੇ ਆ। ਪਰ ਜਦੋਂ ਅਸੀਂ ਦੇਖਦੇ ਹਾਂ ਵੀ ਸਿੱਖਾਂ ਦੇ ਤੌਰ ਤੇ ਅਸੀਂ ਦੇਖਣਾ ਹੋਵੇ, ਜਿੱਥੇ ਅਸੀਂ ਧੰਨਵਾਦ ਕਰਦੇ ਹਾਂ ਪਾਕਿਸਤਾਨ ਦੀ ਗਵਰਨਮੈਂਟ ਦਾ, ਉੱਥੋਂ ਦੀ ਐਡਮਿਨਿਸਟ੍ਰੇਸ਼ਨ ਦਾ, ਉੱਥੇ ਹੀ ਇਹ ਵੀ ਇੱਕ ਬੜੀ ਅਹਿਮੀਅਤ ਵਾਲੀ ਗੱਲ ਹੈ ਵੀ ਸਿੱਖਾਂ ਦਾ 1947 ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਤਾਂ ਇੱਕ ਵੱਡਾ ਹਿੱਸਾ ਸਾਡੇ ਇਤਿਹਾਸ ਦਾ 74-75 ਜਿਹੜੇ ਵੱਡੇ ਗੁਰਦੁਆਰਾ ਸਾਹਿਬਾਨ ਹੈਗੇ ਆ, ਜਿਹੜੇ ਇਤਿਹਾਸਕ ਗੁਰਦੁਆਰੇ ਨੇ, ਉਹ ਪਾਕਿਸਤਾਨ ਦੇ ਵਿੱਚ ਇਸ ਵਕਤ ਸਥਿਤ ਨੇ, ਉੱਥੇ ਮੌਜੂਦ ਨੇ। ਸੋ ਜਿਹੜੀ ਐਡੀ ਵੱਡੀ ਇੱਕ ਸਾਡੀ ਵਿਰਾਸਤ ਹੈ, ਸਾਡਾ ਇਤਿਹਾਸ ਹੈ, ਉਹਦਾ ਪਾਕਿਸਤਾਨੀ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਮੌਜੂਦ ਹੋਣਾ ਸਾਡੇ ਲਈ, ਸਿੱਖਾਂ ਦੇ ਲਈ ਬਹੁਤ ਮਾਇਨੇ ਰੱਖਦਾ। ਸੋ ਅੱਜ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬਾਨਾਂ ਦੀ ਰੱਖ ਰਖਾਅ ਦੇ ਲਈ, ਉਹਨਾਂ ਨੂੰ ਖੋਲ੍ਹਣ ਦੇ ਲਈ ਜਿਹੜੀ ਪਾਕਿਸਤਾਨ ਇਵੈਕੂਇਜ਼ ਟਰਸਟ ਬੋਰਡ ਹੈ ਉਹਦੇ ਮੈਂਬਰ ਦੇ ਵਜੋਂ ਉਹਨਾਂ ਨੇ 6 ਸਾਲ ਜਿਹੜੇ ਆ ਉਸ ਬੋਰਡ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਹੈ। ਤੇ ਜਦੋਂ ਅਸੀਂ ਦੇਖਦੇ ਹਾਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਬਾਬੇ ਦੀ ਬੇਰ, ਸਿਆਲਕੋਟ ਹੋਵੇ, ਜਿਹੜੇ ਗੁਰਦੁਆਰਾ ਸਾਹਿਬਾਨਾਂ ਦੀ ਮੁੜ ਉਸਾਰੀ ਹੋਈ ਹੈ, ਰੈਨੋਵੇਸ਼ਨ ਹੋਈ ਹੈ ਤੇ ਉਹ ਖੋਲ੍ਹੇ ਜਾ ਰਹੇ ਨੇ, ਉਹਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਹੈ। ਪੇਸ਼ੇ ਦੇ ਤੌਰ ਤੇ ਲਾਹੌਰ ਹਾਈ ਕੋਰਟ ਦੇ ਵਿੱਚ ਵਕੀਲ ਰਹੇ ਨੇ ਤੇ ਪੰਜਾਬ ਜਿਹੜੀ ਰਿਲੀਜੀਅਸ ਪੰਜਾਬ ਕਮੇਟੀ ਹੈਗੀ ਹੈ, ਪੰਜਾਬ ਗਵਰਨਮੈਂਟ ਵੱਲੋਂ ਫਾਰਮ ਕੀਤੀ ਹੋਈ ਪਾਕਿਸਤਾਨੀ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਹਦੇ ਵੀ ਉਹ ਪਿਛਲੇ 10 ਸਾਲ ਤੋਂ ਜਿਹੜੇ ਨੇ ਮੈਂਬਰ ਨੇ। ਅਜ਼ਹਰ ਅਹਿਸਾਨ ਸ਼ੇਖ ਸਾਡੇ ਨਾਲ ਇਸ ਵਕਤ ਮੌਜੂਦ ਨੇ, ਸਾਡੇ ਸਟੂਡੀਓ ਦੇ ਵਿੱਚ ਨਿਊਯਾਰਕ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਆ। ਇਹਨਾਂ ਦਾ ਅਸੀਂ ਜਿੱਥੇ ਸਵਾਗਤ ਕਰਦੇ ਹਾਂ, ਧੰਨਵਾਦ ਵੀ ਕਰਦੇ ਹਾਂ ਨਾਲ ਨਾਲ, ਜਦੋਂ ਅਸੀਂ ਕਰਤਾਰਪੁਰ ਕੋਰੀਡੋਰ ਦੇ ਤੌਰ ਤੇ ਇੱਕ ਪਾਕਿਸਤਾਨੀ ਨੁਮਾਇੰਦੇ ਦੇ ਤੌਰ ਤੇ ਗੱਲ ਕਰਦੇ ਹਾਂ। ਅਸਲਾਮ ਵਾਲੇਕੁਮ ਸ਼ੇਖ ਸਾਹਿਬ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਨੇ ਜੀ ਤੁਹਾਡੇ? ਸ਼ੁਕਰ ਹੈ ਰੱਬ ਦਾ, ਠੀਕ ਠਾਕ ਹੈ। ਹਾਂ ਸ਼ੇਖ ਸਾਹਿਬ, ਸ਼ੁਰੂਆਤੀ ਦੌਰ ਦੇ ਵਿੱਚ ਤਾਂ ਜਿਵੇਂ ਮੈਂ ਗੱਲ ਕੀਤੀ ਹੈ ਵੀ ਸਭ ਤੋਂ ਪਹਿਲਾਂ ਧੰਨਵਾਦ ਤੋਂ ਮੈਂ ਸ਼ੁਰੂ ਕਰਨਾ ਚਾਹੂੰਗਾ ਕਿ ਕਰਤਾਰਪੁਰ ਕੋਰੀਡੋਰ ਤੁਹਾਡੀ ਐਡਮਿਨਿਸਟ੍ਰੇਸ਼ਨ ਵੱਲੋਂ, ਪਾਕਿਸਤਾਨ ਦੀ ਗਵਰਨਮੈਂਟ ਵੱਲੋਂ, ਤੁਸੀਂ ਵੀ ਜਿਵੇਂ ਗੱਲ ਕੀਤੀ ਹੈ ਵੀ ਇਵੈਕੂਇਜ਼ ਬੋਰਡ ਦਾ ਹਿੱਸਾ ਰਹੇ ਹੋ, ਗੁਰਦੁਆਰਾ ਸਾਹਿਬਾਨਾਂ ਦੀ ਜਿਹੜੀ ਰੱਖ ਰਖਾਅ ਹੈ, ਸੇਵਾ ਸੰਭਾਲ ਹੈ, ਉਹਦੇ ਲਈ ਬੜਾ ਵੱਡਾ ਤੁਸੀਂ ਵੀ ਯੋਗਦਾਨ ਪਾਇਆ। ਸਿੱਖਾਂ ਦੇ ਨਾਲ ਇੱਕ ਪ੍ਰੇਮ ਤੁਹਾਡਾ ਹੈ ਬੜੇ ਲੰਬੇ ਸਮੇਂ ਦਾ। ਸੋ ਸ਼ੁਰੂਆਤ ਮੈਂ ਤੁਹਾਡੇ ਪਿਛੋਕੜ ਤੋਂ ਥੋੜ੍ਹਾ ਜਿਹਾ ਸਿੱਖਾਂ ਦੇ ਨਾਲ ਜਿਹੜੀ ਰਿਲੇਸ਼ਨ ਹੈ ਇਹਦੇ ਤੋਂ ਕਰਨਾ ਚਾਹੂੰਗਾ, ਕਿਵੇਂ ਡਿਸਕ੍ਰਾਈਬ ਕਰੋਗੇ? ਬੜੀ ਅੱਛੀ ਗੱਲ ਤੁਸੀਂ ਕੀਤੀ ਹੈ। ਇਹਦੀ 75 ਤੇ ਖੈਰ ਵੱਡੇ ਸਾਡੇ ਸਭ ਤੋਂ ਜ਼ਿਆਦਾ ਜਿਸਲੇ ਸਿੱਖ ਕਮਿਊਨਿਟੀ ਸੀ ਨਾ ਜੀ, ਇਵੈਕੂਏਟ ਜਿਸਲੇ ਹੋਏ ਨੇ 1947 ਦੇ ਵਿੱਚ, ਜਿਸਲੇ ਪਾਰਟੀਸ਼ਨ ਹੋਈ ਹੈ ਜੀ, ਤੇ ਸਭ ਤੋਂ ਜ਼ਿਆਦਾ ਸਿੱਖ ਕਮਿਊਨਿਟੀ ਜਿਹੜੀ ਸੀ ਉਹ ਡਿਸਟ੍ਰਿਕਟ ਗੁਜਰਾਂਵਾਲੇ ਸੀ। ਔਰ ਮੇਰੇ ਵਾਲਿਦ ਸਾਹਿਬ ਉਸਲੇ ਸਿੱਖ ਮੁਸਲਿਮ ਫੈਡਰੇਸ਼ਨ ਦੇ ਗੁਜਰਾਂਵਾਲੇ 'ਚ ਪ੍ਰੈਜ਼ੀਡੈਂਟ ਵੀ ਰਹੇ ਔਰ ਸਿੱਖ ਕਮਿਊਨਿਟੀ ਦੇ ਬੜੇ ਕਰੀਬੀਆਂ 'ਚੋਂ ਉਹਨਾਂ ਦੀ ਰਿਸਪੈਕਟ ਹੁੰਦੀ ਸੀ, ਬਹੁਤ ਰਿਸਪੈਕਟ ਕੀਤੀ ਜਾਂਦੀ। ਮੈਜੋਰਿਟੀ ਉਹਨਾਂ ਦੇ ਜਿੰਨੇ ਦੋਸਤ ਹਨ ਉਹਨਾਂ 'ਚੋਂ ਸਿੱਖ ਬਹੁਤ ਜ਼ਿਆਦਾ ਉਹਨਾਂ ਦੀ ਦੋਸਤੀ ਸੀ ਉਹਨਾਂ ਨਾਲ ਜੀ। ਤੇ ਉਹ ਇੱਕ ਸਿਲਸਿਲਾ ਐਸਾ ਸੀ ਕਿ ਨਹੀਂ ਸੀ ਕਹਿ ਸਕਦੇ ਕਿ ਪਾਰਟੀਸ਼ਨ ਹੋਣੀ ਹੈ ਜਾਂ ਸੈਪਰੇਸ਼ਨ ਹੋਣੀ ਹੈ ਜਾਂ ਕੁਛ ਹੋਣਾ। ਉਹ ਸਿਲਸਿਲਾ ਚੱਲਦਾ ਰਿਹਾ। ਜਿਸਲੇ 47 ਦੇ ਵਿੱਚ ਪਾਰਟੀਸ਼ਨ ਹੋ ਗਈ, ਮਾਈਗ੍ਰੇਸ਼ਨ ਹੋ ਗਈ, ਸਾਰਾ ਮਾਈਗ੍ਰੇਟ ਹੋ ਗਿਆ ਤੇ ਗੁਜਰਾਂਵਾਲੇ ਵਿੱਚੋਂ ਸਭ ਜ਼ਿਆਦਾ ਵਕੇਟ ਹੋਏ ਨੇ। ਸਾਡਾ ਤਲਕ ਜ਼ਿਆਦਾ ਜਿਹੜਾ ਮੇਰਾ ਸੀ, ਸਾਡਾ ਜਿਹੜਾ ਅਬਾਓ ਹੈ ਜੀ, ਉਹ ਅਕਾਲਗੜ੍ਹ ਸੀ, ਜਿਹੜਾ ਹੁਣ ਅੱਜ ਕੱਲ੍ਹ ਅਲੀਪੁਰ ਚੱਠਾ। ਅਸੀਂ ਵਾਲੀ ਅਕਾਲਗੜ੍ਹ ਦੀ ਔਲਾਦ ਵਿੱਚੋਂ ਹਾਂ ਜੀ। ਤੇ ਅਕਾਲਗੜ੍ਹ ਉਸ ਵਕਤ ਜਿਹੜਾ ਸੀ ਉਹ ਇੱਕ ਪੂਰੀ ਰਿਆਸਤ ਸੀ, ਸਟੇਟ ਸੀ, ਜਿਹੜੀ ਅਲੀਪੁਰ ਚੱਠੇ ਦੇ ਨਾਮ ਤੋਂ ਡਿਸਟ੍ਰਿਕਟ ਗੁਜਰਾਂਵਾਲੇ 'ਚ। ਜਿਸ ਵਕਤ ਅੰਗਰੇਜ਼ ਆਇਆ ਤੇ ਉਹਨਾਂ ਨੇ ਆ ਕੇ ਮੇਰੇ ਵਾਲਦ ਦੇ ਜਿਹੜੇ ਗ੍ਰੈਂਡਫਾਦਰ ਸਨ ਉਹਨਾਂ ਨੇ ਕੋਤਵਾਲ ਸਿਟੀ ਅਪਾਇੰਟ ਕੀਤਾ ਸੀ। ਉਹ ਇੱਕ ਸਿਲਸਿਲਾ ਐਸਾ ਸੀ ਕਿ ਉਸ ਤੋਂ ਬਾਅਦ ਰੋਜ਼ਗਾਰ ਦੇ ਵਿੱਚ ਜੋ ਜਿੱਥੇ ਜਿੱਥੇ ਪੋਸਟਿੰਗ ਹੁੰਦੀ ਰਹੀ ਜਾਂਦੇ ਰਹੇ
ਲੇਕਿਨ ਗੁਜਰਾਂਵਾਲੇ ਦੀ ਬੇਸਿਕ ਐਜੂਕੇਸ਼ਨ ਔਰ ਉੱਥੇ ਜਿਹੜੀ ਉਹਨਾਂ ਦਾ ਸਿਲਸਿਲਾ ਸੀ ਸਾਰਾ, ਉਹ ਆਪਣੀ ਫੈਮਿਲੀ ਤੋਂ ਇਲਾਵਾ ਸਿੱਖ ਕਮਿਊਨਿਟੀ ਦੇ ਵਿੱਚ ਵੀ ਕਾਫੀ ਪਪੂਲਰ ਸੀ। ਕਾਫੀ ਜੀ। ਮੈਂ ਜਾਂਦਾ ਵੀ ਰਿਹਾ ਇੰਡੀਆ, ਮਿਲਦੇ ਵੀ ਰਹੇ ਨੇ, ਜਿਹੜੇ ਪੁਰਾਣੇ ਦੋਸਤਾਂ ਦੇ ਵਿੱਚੋਂ ਉਹਨਾਂ ਦੇ 1-2 ਹੀ ਰਹਿ ਗਏ ਸਨ, ਬਾਕੀਆਂ ਦਾ ਕੋਈ ਪਤਾ ਨਹੀਂ ਚੱਲਿਆ ਕੋਈ ਕਿੱਥੇ ਚਲਾ ਗਿਆ। ਬਸ ਉਹ ਸਿਲਸਿਲਾ ਸੀ ਐਸਾ ਜਿਹੜਾ ਅਧੂਰਾ ਉਸ ਲਈ ਰਹਿ ਗਿਆ, ਤੇ ਅਸੀਂ ਉਸ ਨੂੰ ਲੈ ਕੇ ਫਿਰ ਅੱਗੇ ਚੱਲੇ ਹਾਂ। ਉਹ ਅੱਗੇ ਅਗਲੀ ਪੀੜ੍ਹੀ ਤੱਕ ਅਗਲੀ ਪੀੜ੍ਹੀ ਤੇ ਮੈਂ ਆਇਆ ਜੀ। ਤੇ ਕਿਉਂਕਿ ਮੈਂ ਰਿਹਾ 6 ਸਾਲ ਮੈਂਬਰ ਐਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਆਫ ਪਾਕਿਸਤਾਨ ਵਿੱਚ ਜੀ। ਸਾਡੇ ਵਕਤ ਜਿਹੜੀ ਡਿਵੈਲਪਮੈਂਟ ਹੋਈ ਹੈ ਉਹਦੇ ਵਿੱਚ ਜਨਮ ਸਥਾਨ, ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੀ, ਜਿੱਥੇ ਅਸੀਂ ਉੱਥੇ ਕਾਫੀ ਐਕਸਟੈਂਸ਼ਨ ਕੀਤੀ, ਰੂਮਸ ਨਵੇਂ ਬਣਾਏ, ਫਿਰ ਲੰਗਰਖਾਨਾ ਨਵਾਂ ਬਣਵਾਇਆ, ਲੰਗਰ ਘਰ, ਫਿਰ ਸਰੋਵਰ ਨਵਾਂ ਬਣਵਾਇਆ ਜੀ। ਔਰ ਉਹਦੀ ਸਾਰੀ ਜਿਹੜੀ ਸੀ ਅੰਦਰ ਤੁਸੀਂ ਕਹਿ ਸਕਦੇ ਹੋ ਕਿ ਐਂਟਰੈਂਸ ਔਰ ਸਾਰੀ ਰੋਡ ਸੀ, ਉਹ ਸਾਰੀ ਨਵੀਂ ਅਸੀਂ ਉਸ ਨੂੰ ਕੀਤਾ। ਪੁਰਾਣਾ ਜਿੰਨਾ ਵੀ ਸੀ ਪੋਰਸ਼ਨ ਉਹ ਡਿਮੋਲਿਸ਼ ਕਰਕੇ, ਕਿਉਂਕਿ ਉਹਦੇ ਕਮਰੇ ਸਾਰੇ ਬੜੇ ਪੁਰਾਣੇ ਹੋ ਚੁੱਕੇ ਸੀ, ਦੀਵਾਰਾਂ ਗਿਰਦੀਆਂ ਸਨ ਪਈਆਂ, ਛੱਤਾਂ ਲੀਕ ਹੋ ਰਹੀਆਂ ਸਨ, ਉਹ ਸਾਰੀਆਂ ਅਸੀਂ ਨਵੀਆਂ ਬਣਵਾਈਆਂ। ਇਸੇ ਤਰ੍ਹਾਂ ਹੀ ਪੰਜਾ ਸਾਹਿਬ ਦੇ ਅੰਦਰ, ਗੁਰਦੁਆਰਾ ਪੰਜਾ ਸਾਹਿਬ ਦੇ ਅੰਦਰ ਅਸੀਂ ਸਾਰਾ ਨਵਾਂ ਪੱਥਰ ਲਗਵਾਇਆ ਸੀ, ਥੱਲੇੋਂ ਪੱਥਰ ਸਾਰੇ ਟੁੱਟ ਭੱਜ ਗਏ ਸੀ, ਲੇਕਿਨ ਅਸੀਂ ਸਾਰੇ ਉਹਨੂੰ ਰੈਨੋਵੇਟ ਕੀਤਾ। ਫਿਰ ਤਕਰੀਬਨ 100 ਦੇ ਕਰੀਬ ਅਸੀਂ ਕਮਰੇ ਵੀ ਉੱਥੇ ਨਵੇਂ ਬਣਵਾਏ ਸਨ, ਜਿਹੜੇ ਅਜੇ ਵੀ ਮੌਜੂਦ ਨੇ, ਔਰ ਜਿਹੜੀ ਜਦ ਤੁਹਾਡੇ ਆਉਂਦੇ ਨੇ ਯਾਤਰੀ ਉਹ ਸਾਰੇ ਉੱਥੇ ਸਟੇ ਕਰਦੇ ਨੇ। ਫਿਰ ਕਰਤਾਰਪੁਰ ਸਾਹਿਬ ਦੀ ਰੈਨੋਵੇਸ਼ਨ ਥੋੜੀ ਬਹੁਤ ਸ਼ੁਰੂ ਹੋ ਚੁੱਕੀ ਸੀ ਸਾਡੇ ਵਕਤ ਜੀ। ਅਸੀਂ ਉੱਥੇ ਟੈਂਪਰੇਰੀ ਤੌਰ ਦੇ ਉੱਤੇ ਕਮਰੇ ਬਣਾ ਦਿੱਤੇ ਸਨ, ਲੱਕੜੀ ਦੇ ਹਟਸ ਵਗੈਰਾ ਉੱਤੇ ਰੱਖ ਦਿੱਤੇ, ਕਿਉਂਕਿ ਉਸ ਵਕਤ ਕੋਈ ਵੀ ਇਸ ਨੂੰ ਖੋਲ੍ਹਣ ਨੂੰ ਤਿਆਰ ਕੋਈ ਨਹੀਂ ਸੀ। ਕੋਰੀਡੋਰ ਪੋਲੀਟੀਕਲੀ ਤੌਰ ਦੇ ਉੱਤੇ ਤੇ ਡਿਪਲੋਮੈਟਿਕ ਤੌਰ ਦੇ ਉੱਤੇ ਸਟੇਟਮੈਂਟਸ ਸਾਡੇ ਵੱਲੋਂ ਵੀ ਤੇ ਇੰਡੀਆ ਵੱਲੋਂ ਵੀ ਆਉਂਦੀਆਂ ਰਹੀਆਂ, ਲੇਕਿਨ ਫਿਰ ਵੀ ਸਾਡੀ ਗਵਰਨਮੈਂਟ ਨੇ, ਮੈਂ ਕਹਾਂਗਾ ਮੁਸ਼ਰਫ ਤੌਰ ਦੇ ਵਿੱਚ ਸਾਡੇ ਫੋਰਨ ਆਫਿਸ ਨੇ ਬਾਕਾਇਦਾ ਲੈਟਰ ਇਸ਼ੂ ਕੀਤਾ ਸੀ ਕਿ ਅਸੀਂ ਤਿਆਰ ਹਾਂ ਰਸਤਾ ਖੋਲ੍ਹਣ ਵਾਸਤੇ, ਤੇ ਤੁਸੀਂ ਲੋਕ ਵੀ ਵਧੋ ਅੱਗੇ ਨੂੰ। ਲੇਕਿਨ ਉਹ ਇੰਡੀਅਨ ਗਵਰਨਮੈਂਟ ਨੇ ਕੋਈ ਐਡਾ ਅੱਛਾ ਰਿਸਪੌਂਸ ਨਹੀਂ ਸਾਨੂੰ ਦਿੱਤਾ ਸੀ, ਤੇ ਹੁਣ ਤਾਲੀ ਹੱਥ ਨਾਲ ਤੇ ਨਹੀਂ ਵੱਜਦੀ। ਬਿਲਕੁਲ ਅਸੀਂ ਆਪਣੀ ਐਫਰਟ, ਅਸੀਂ ਰਸਤਾ ਬਣਾਈਏ ਤੇ ਕਿਹਦੇ ਲਈ ਬਣਾਈਏ? ਅਗਰ ਕੋਈ ਆਣਾ ਹੀ ਨਹੀਂ ਚਾਹੁੰਦਾ ਤੇ ਅਸੀਂ ਫਿਰ ਕਿਉਂ ਉੱਥੇ ਡਿਵੈਲਪਮੈਂਟ ਕਰੀਏ? ਇਸ ਦਫਾ ਕਿਉਂਕਿ ਪਬਲਿਕ ਦਾ ਪ੍ਰੈਸ਼ਰ ਵੀ ਸੀ, ਔਰ ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਇਮਰਾਨ ਖਾਨ, ਉਹਨੇ ਬੜਾ ਬੋਲਡ ਸਟੈਪ ਲਿਆ ਜੀ। ਬਿਲਕੁਲ ਦੇਖੋ, ਮੈਂ ਮੌਜੂਦ ਸਾਂ ਉੱਥੇ, ਔਰ ਜਿਸਲੇ ਓਪਨਿੰਗ ਹੋਈ ਇਹਦੀ ਜੀ ਕਰਤਾਰਪੁਰ ਸਾਹਿਬ ਦੀ, ਤੇ ਉੱਥੇ ਜਾ ਕੇ ਈਵਨ ਸਾਡੇ ਚੀਫ ਆਫ ਆਰਮੀ ਸਟਾਫ ਮੌਜੂਦ ਸਨ। ਜਿਹੜੀ ਕਿਹਾ ਜਾਂਦਾ ਹੈ ਕਿ ਜੀ ਫੌਜ ਜਿਹੜੀ ਹੈ ਪਾਕਿਸਤਾਨ ਦੀ ਉਹ ਨਹੀਂ ਚਾਹੁੰਦੀ, ਹਾਲਾਂਕਿ ਫੌਜ ਨੇ ਕਦੀ ਵੀ ਕੋਈ ਐਸਾ ਸ਼ੋਅ ਨਹੀਂ ਕੀਤਾ ਜਿਹਦੇ ਵਿੱਚ ਇਹ ਕੀਤਾ ਜਾਏ ਕਿ ਜੀ ਅਸੀਂ ਅਮਨ ਨਹੀਂ ਚਾਹੁੰਦੇ। ਹਮੇਸ਼ਾ ਉਹਨਾਂ ਨੇ ਅਮਨ ਦਾ ਪ੍ਰਚਾਰ ਕੀਤਾ, ਮਤਲਬ ਉਹਨਾਂ ਨੇ ਵਾਸਤੇ ਜੋ ਕੁਝ ਪੀਸ ਵਾਸਤੇ ਹੋ ਸਕਦਾ ਸੀ ਉਹਨਾਂ ਨੇ ਕੀਤਾ, ਔਰ ਹੁਣ ਤੱਕ ਕਰਦੇ ਨੇ ਪਏ। ਇਹਦੇ ਵਿੱਚ ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਹੈ, ਔਰ ਤੁਸੀਂ ਕਦੀ ਹੁਣ ਜਾ ਕੇ ਦੇਖੋ ਕਿ ਕਰਤਾਰਪੁਰ ਸਾਹਿਬ ਦੇ ਵਿੱਚ ਇਤਨੀ ਡਿਵੈਲਪਮੈਂਟ ਹੋ ਗਈ ਹੈ, ਇਤਨੀ ਡਿਵੈਲਪਮੈਂਟ ਹੋ ਚੁੱਕੀ ਹੈ ਕਿ 90% ਮੈਂ ਕਹਾਂਗਾ ਸਾਡਾ ਕੰਮ ਕੰਪਲੀਟ ਹੋ ਚੁੱਕਿਆ। ਹੁਣ ਤੁਸੀਂ ਇਹ ਕਹਿ ਲਓ ਕਿ ਸੁਰਖੀ ਪਾਊਡਰ ਰਹਿ ਗਿਆ ਸੜਕਾਂ ਤੇ, ਮਤਲਬ ਪੇਂਟ ਸ਼ੇਂਟ ਰਹਿ ਗਿਆ, ਰੋਡਸ ਬਣ ਚੁੱਕੀ, ਇਨਫਰਾਸਟ੍ਰਕਚਰ ਸਾਰਾ ਕੰਪਲੀਟ ਹੋ ਚੁੱਕਿਆ ਹੈ, ਪੁਲ ਬਣ ਚੁੱਕਿਆ ਹੈ, ਕਮਰੇ ਬਣ ਰਹਿ ਗਏ ਨੇ, ਕਾਫੀ ਹੱਦ ਤੱਕ ਕੰਪਲੀਟ ਹੋ ਚੁੱਕਿਆ ਹੈ। ਨਵੰਬਰ ਦੇ ਵਿੱਚ ਸਾਡੇ ਵੱਲੋਂ ਤਿਆਰ ਹੋਣਾ, ਹੁਣ ਪਤਾ ਨਹੀਂ ਇੰਡੀਅਨ ਗਵਰਨਮੈਂਟ ਨੇ ਕਿਸ ਹੱਦ ਤੱਕ ਉਸ ਨੂੰ ਕੰਮ ਕੀਤਾ, ਉਸ ਪਾਸੇ ਉਹਦਾ ਸਾਨੂੰ ਕੋਈ ਇਲਮ ਨਹੀਂ ਹੈ ਜੀ, ਲੇਕਿਨ ਅਸੀਂ ਆਪਣੇ ਤੌਰ ਦੇ ਉੱਤੇ ਪੂਰਾ ਕੰਪਲੀਟ ਕਰ ਚੁੱਕੇ ਹਾਂ ਜੀ। ਸ਼ੇਖ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਡਿਵੈਲਪਮੈਂਟ ਦੀ, ਤੁਹਾਡੇ ਅੰਡਰ ਵੀ ਹੋਈ ਹੈ, ਵੈਕੂਇਜ਼ ਬੋਰਡ ਸਾਰਾ ਇਸ ਪਾਰਟ ਨੂੰ ਦੇਖਦਾ ਤੇ ਓਵਰਹੈਡ ਕਰਦਾ, ਤੇ ਉਹਦੇ 'ਚ ਬੰਦੇ ਉਹ ਆਉਂਦੇ ਵੀ ਹੈਗੇ ਆ। ਇੱਕ ਵੱਡਾ ਜਿਹੜਾ ਕੰਸਰਨ ਖਾਸ ਤੌਰ ਤੇ ਸਿੱਖਾਂ ਵੱਲੋਂ ਉਹ ਹੁੰਦਾ ਵੀ ਅਸੀਂ ਵੀ ਜਦੋਂ ਉਧਰਲੇ ਪਾਸੇ ਦੇਖਦੇ ਹਾਂ ਤੇ ਕਾਰ ਸੇਵਾ ਦੇ ਨਾਂ ਥੱਲੇ ਬੜੇ ਵੱਡੇ ਲੈਵਲ ਤੇ ਜਿਹੜੀ ਹਿਸਟੋਰਿਸਿਟੀ ਹੁੰਦੀ ਹੈ ਕਿਸੇ ਵੀ ਚੀਜ਼ ਦੀ, ਅਸਥਾਨ ਦੀ, ਕਿਸੇ ਥਾਂ ਦੀ, ਉਹ ਡਿਸਟਰੋਏ ਕਰ ਦਿੱਤੀ ਜਾਂਦੀ ਹੈ। ਉਧਰਲੀ ਥਾਂ ਤੇ ਇਧਰਲੇ ਪੰਜਾਬ ਦੇ ਵਿੱਚ ਜਦੋਂ ਅਸੀਂ ਈਸਟ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਬਹੁਤੀਆਂ ਜਿਹੜੀਆਂ ਥਾਵਾਂ ਨੇ ਉਹ ਹਿਸਟੋਰਿਸਿਟੀ ਉਹਨਾਂ ਦੀ ਇਤਿਹਾਸਕਤਾ ਡਿਸਟਰੋਏ ਕਰ ਦਿੱਤੀ ਗਈ ਹੈ। ਹਜੇ ਪਾਕਿਸਤਾਨ ਦੇ ਵਿੱਚ ਉਹ ਚੀਜ਼ ਹਜੇ ਮੌਜੂਦ ਹੈ। ਸੋ ਇਹ ਮੰਗ ਉੱਠਦੀ ਹੁੰਦੀ ਹੈ ਵੀ ਉੱਥੇ ਜਿਹੜੀ ਵੀ ਡਿਵੈਲਪਮੈਂਟ ਹੁੰਦੀ ਹੈ, ਇਨਫਰਾਸਟ੍ਰਕਚਰ ਨਵਾਂ ਬਣਦਾ, ਵੀ ਉੱਥੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਵੀ ਜਿਹੜੀ ਹਿਸਟੋਰਿਸਿਟੀ ਹੈ, ਇਤਿਹਾਸਕਤਾ ਹੈ, ਉਹਨੂੰ ਜਿਵੇਂ ਹੂਬਹੂ ਜਿੰਨਾ ਕੁ ਰੱਖਿਆ ਜਾ ਸਕਦਾ, ਰੀਸਟੋਰ ਕੀਤਾ ਜਾ ਸਕਦਾ, ਉਹ ਕੀਤਾ ਜਾਵੇ। ਸੋ ਕੀ ਇਹ ਗੱਲ ਧਿਆਨ ਦੇ ਵਿੱਚ ਰੱਖੀ ਜਾਂਦੀ ਹੈ? ਦੇਖੋ, ਐਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਬਣੇ ਹੀ ਇਸੇ ਵਾਸਤੇ ਸੀ ਕਿ ਜਿਹੜੇ ਸ਼ਰਾਈਨ ਸਿੱਖਾਂ ਦੇ ਜਾਂ ਹਿੰਦੂਆਂ ਦੇ ਸਨ ਉਹਨਾਂ ਨੂੰ ਲੁੱਕ ਆਫਟਰ ਕੀਤਾ ਗਿਆ। ਔਰ ਇੱਕ ਗੱਲ ਮੈਂ ਕਲੀਅਰ ਕਰਾਂਗਾ ਕਿ ਗੁਰਦੁਆਰੇ ਦੀ ਜਗ੍ਹਾ ਕੋਈ ਵੀ ਨਹੀਂ ਵਿਕੀ ਔਰ ਨਾ ਵਿਕ ਸਕਦੀ ਹੈ, ਕਿਉਂਕਿ ਟਰਸਟ ਲੈਂਡ
ਐਸ ਪਰ ਲਾਅ ਸੇਲ ਨਹੀਂ ਹੋ ਸਕਦੀ ਜੀ ਠੀਕ ਹੈ ਵਕਤੀ ਤੌਰ ਉੱਤੇ ਕੋਈ ਕਬਜ਼ਾ ਕਰ ਲੇ ਹੁਣ ਕੋਈ ਜਾਵੇ ਹੀ ਨਾ ਕਿਸੇ ਗੁਰਦੁਆਰੇ ਦੇ ਵਿੱਚ ਕੋਈ ਕਰੇ ਹੀ ਨਾ ਤੇ ਤੁਸੀਂ ਉੱਥੇ ਜੋ ਮਰਜ਼ੀ ਕਹਿ ਸਕਦੇ ਹੋ ਕਿ ਜੀ ਕਬਜ਼ਾ ਹੋ ਗਿਆ ਲੇਕਿਨ ਉਹ ਕਬਜ਼ਾ ਨਹੀਂ ਹੋਏਗਾ ਪ੍ਰਾਪਰਟੀ ਅੰਡਰ ਅਵੈਕਿਊ ਟਰਸਟ ਪ੍ਰਾਪਰਟੀ ਬੋਰਡ ਹੋਏਗੀ ਜੀ ਹੁਣ ਇੱਕ ਗੁਰਦੁਆਰਾ ਹੈ ਪਿਛਲੇ ਦਿਨਾਂ 'ਚ ਕਾਫੀ ਪ੍ਰੈਸ਼ਰ ਸੀ ਜੀ ਬੇੜ ਸਾਹਿਬ ਜਿਹੜਾ ਸਿਆਲਕੋਟ ਦਾ ਨੂੰ ਖੋਲ੍ਹਿਆ ਜਾਏ ਅਸੀਂ ਉਸ ਨੂੰ ਖੋਲ੍ਹ ਦਿੱਤਾ ਕਿ ਠੀਕ ਹੈ ਜੀ ਲੋਕਾਂ ਦੀ ਡਿਮਾਂਡ ਹੈ ਸਾਨੂੰ ਕੋਈ ਇਤਰਾਜ਼ ਨਹੀਂ ਉਹਨੂੰ ਖਾਲੀ ਗੁਰਦੁਆਰਾ ਖੋਲ੍ਹ ਕੇ ਤੇ ਬਹਿਣਾ ਤੇ ਕੋਈ ਮਕਸਦ ਨਹੀਂ ਹੈਗਾ ਜਦ ਤੱਕ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਨਹੀਂ ਰੱਖਦੇ ਉਹਦਾ ਪਾਠ ਨਹੀਂ ਆਉਂਦਾ ਗ੍ਰੰਥੀ ਉੱਥੇ ਨਹੀਂ ਜਾਂਦਾ ਫਿਰ ਇਸ ਲਈ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਤੇ ਫਿਰ ਉੱਥੇ ਬੰਦੇ ਵੀ ਅਪਾਇੰਟ ਕਰਨੇ ਪੈਂਦੇ ਨੇ ਬਿਲਕੁਲ ਸਮਝਦੇ ਹੋ ਮਸਟਰ ਕੇਅਰ ਟੇਕਰ ਉੱਥੇ ਜਾਏਗਾ ਗ੍ਰੰਥੀ ਉੱਥੇ ਜਾਏਗਾ ਸਿਕਿਉਰਿਟੀ ਦੇ ਬੰਦੇ ਜਾਣਗੇ ਸਟਾਫ ਦੂਸਰਾ ਜਾਏਗਾ ਉਹ ਪੋਸਟਾਂ ਫਿਰ ਕ੍ਰੀਏਟ ਕਰਨੀਆਂ ਪੈਂਦੀਆਂ ਉਹਨਾਂ ਦਾ ਬਕਾਇਦਾ ਬਜਟ ਬਣਦਾ ਹੈ ਕਿ ਇਸ ਦੀ ਇਤਨੀ ਸੈਲਰੀ ਰੱਖਣੀ ਹੈ ਇਸ ਦੀ ਇਤਨੀ ਸੈਲਰੀ ਦੇਣੀ ਹੈ ਆਇਆ ਇਹ ਬੋਰਡ ਜਿਹੜਾ ਇਹਨੂੰ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ ਲੇਕਿਨ ਉਸ ਦੇ ਬਾਵਜੂਦ ਵੀ ਅਸੀਂ ਕਰ ਰਹੇ ਹਾਂ ਇਸੇ ਤਰ੍ਹਾਂ ਗੁਜਰਾਂਵਾਲੇ ਦੇ ਵਿੱਚ ਉਹਨੂੰ ਗੁਰਦੁਆਰਾ ਸਾਹਿਬ ਜਿਹੜਾ ਪ੍ਰੈਸ਼ਰ ਪਾਇਆ ਸੀ ਅਸੀਂ ਕਹਿੰਦੇ ਨਹੀਂ ਖੋਲ ਦਿੰਦੇ ਸਾਨੂੰ ਤੇ ਕੋਈ ਇਤਰਾਜ਼ ਨਹੀਂ ਗ੍ਰੰਥੀ ਲਿਆਓ ਬੈਠੋ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਸਾਡੇ ਵੱਲੋਂ ਕਮੀ ਕੋਈ ਨਹੀਂ ਸਾਡੇ ਕੋਲ ਬੰਦਿਆਂ ਦੀ ਵੀ ਕਮੀ ਹੈ ਹੁਣ ਕਿਉਂਕਿ ਜਿਹੜੇ ਆਉਂਦੇ ਨੇ ਸਿੱਖ ਹਜ਼ਰਾਤ ਸਾਡੇ ਕੋਲ ਜ਼ਿਆਦਾਤਰ ਨਨਕਾਣਾ ਸਾਹਿਬ ਤੋਂ ਹੀ ਆ ਰਹੇ ਨੇ ਜਿਹੜੇ ਪਿੱਛੋਂ KPK ਤੋਂ ਆ ਰਹੇ ਨੇ ਜੀ ਉਹਨਾਂ ਲੋਕਾਂ ਨੂੰ ਅਸੀਂ ਇਹੀ ਜ਼ਿਆਦਾ ਮੈਂ ਤੇ ਆਪਣੇ ਤੌਰ ਤੇ ਇਹੀ ਕਹਿੰਦਾ ਰਿਹਾ ਉਹਨਾਂ ਨੂੰ ਕਿ ਜੀ ਤੁਸੀਂ ਜ਼ਿਆਦਾ ਕੋਸ਼ਿਸ਼ ਕਰੋ ਕਿ ਐਜੂਕੇਸ਼ਨ ਲਾਓ ਪੜ੍ਹੋ ਤੁਸੀਂ ਅਵੇਅਰਨੈਸ ਤੁਹਾਨੂੰ ਹੋਵੇ ਲੈਂਗੁਏਜ ਪ੍ਰੋਬਲਮ ਹੈ ਥੋੜੀ ਜਿਹੀ ਉਹ ਪਸ਼ਤੋ ਸਪੀਕਿੰਗ ਜ਼ਿਆਦਾ ਨੇ ਪੰਜਾਬੀ ਹੁਣ ਅਗਲੀ ਜਨਰੇਸ਼ਨ ਜਿਹੜੀ ਬੜੀ ਅੱਛੀ ਪੰਜਾਬੀ ਬੋਲ ਰਹੀ ਹੈ ਉਹਨਾਂ ਦੀ ਜੀ ਤੇ ਡਾਕਟਰ ਹੁਣ ਜਿਹੜੀ ਨਵੀਂ ਕਮੇਟੀ ਬਣਾਈ ਹੈ ਇਹਨਾਂ ਨੇ SCPC ਉਹਦੇ ਵਿੱਚ ਇੱਕ ਡਾਕਟਰ ਮਹੀਪਾਲ ਸਿੰਘ ਮੁੰਡਾ MBBS ਡਾਕਟਰ ਹੈ ਬੜਾ ਅੱਛਾ ਲੜਕਾ ਸਾਡੀ ਆਰਮੀ ਦੇ ਵਿੱਚ ਵੀ ਲੜਕਾ ਇੱਕ ਮੇਜਰ ਹੈ ਚਰਨ ਸਿੰਘ ਹੈ ਇਸੇ ਤਰ੍ਹਾਂ ਇੰਜੀਨੀਅਰਸ ਵੀ ਨੇ ਉਹਨਾਂ ਨੂੰ ਬਲਕਿ ਮਿਨੋਰਿਟੀਜ਼ ਦੇ ਵਿੱਚ ਅਸੀਂ ਕੋਟਾ ਵੀ ਰੱਖਿਆ ਇਹਨਾਂ ਦਾ ਐਜੂਕੇਸ਼ਨ ਵਾਸਤੇ ਮੈਕਸਿਮਮ ਇਹਨਾਂ ਨੂੰ ਕਿਹਾ ਕਿ ਐਜੂਕੇਸ਼ਨ ਲਵੋ ਇਸੇ ਤਰ੍ਹਾਂ ਕਲਿਆਣ ਸਿੰਘ ਕਲਿਆਣ ਹੈ ਲਾਹੌਰ ਦਾ ਜਿਹੜਾ ਕਾਲਜ ਸਭ ਤੋਂ ਵੱਡਾ ਗਵਰਨਮੈਂਟ ਕਾਲਜ ਲਾਹੌਰ ਉਹਦੇ ਵਿੱਚ ਪੰਜਾਬੀ ਨੂੰ ਟੀਚ ਕਰ ਰਿਹਾ ਤੇ ਪੜ੍ਹਾ ਰਿਹਾ ਇਹ ਸਾਰੇ ਜਦ ਤੱਕ ਤੁਸੀਂ ਆਪਣੇ ਆਪ ਨੂੰ ਐਜੂਕੇਟ ਨਹੀਂ ਕਰੋਗੇ ਪੜਾਓਗੇ ਨਹੀਂ ਬੱਚਿਆਂ ਨੂੰ ਫਰਦਰ ਅਗਲੀ ਜਨਰੇਸ਼ਨ ਨੂੰ ਰਾਈਟ ਤੇ ਤੁਸੀਂ ਇਨ ਨਹੀਂ ਹੋ ਸਕਦੇ ਅਦਰਵਾਈਜ਼ ਉਹੀ ਹੈ ਕਿ ਜੋ ਆ ਕੇ ਆਪਣਾ ਕਾਰੋਬਾਰ ਬਿਜ਼ਨਸ ਕਰ ਰਹੇ ਨੇ ਕੋਈ ਹਕੀਮ ਬਣ ਰਿਹਾ ਕੋਈ ਦੂਸਰਾ ਬਿਜ਼ਨਸ ਕਰ ਰਿਹਾ ਮੈਂ ਤੇ ਉਹਨਾਂ ਨੂੰ ਇਹ ਐਡਵਾਈਸ ਕੀਤਾ ਸੀ ਕਿ ਜੀ ਮੈਕਸਿਮਮ ਤੁਸੀਂ ਬੱਚਿਆਂ ਨੂੰ ਪੜਾਓ ਅਵੇਅਰਨੈਸ ਦਿਓ ਟੈਕਨੀਕਲ ਸਾਈਡ ਤੇ ਜਾਣ ਹੁਣ ਤੇ IT ਦਾ ਦੌਰ ਹੈ ਸਮਝਦਾਰ ਨੇ ਸਾਰੇ ਜੀ ਤੁਸੀਂ ਬੱਚੇ ਜਿੰਨੇ ਪੜਾ ਲੋਗੇ ਉਹਨਾਂ ਤੁਹਾਡੇ ਲਈ ਉਸ ਕਮਿਊਨਿਟੀ ਲਈ ਬਿਹਤਰ ਹੋ ਜਾਏਗਾ ਇਹ ਸਾਡੀ ਐਫਰਟ ਹੀ ਸੀ ਹੁਣ ਵੀ ਇਹ ਤੇ ਇਹਦੇ ਵਿੱਚ ਜਿਹੜਾ ਇਵੈਕੂਏਸ ਟਰਸਟ ਬੋਰਡ ਹੈ ਤੁਸੀਂ 6 ਸਾਲ ਕੰਮ ਕੀਤਾ ਹੈ ਕਿੱਦਾਂ ਦੇ ਚੈਲੰਜਸ ਜਿਹੜੇ ਹੈਗੇ ਆ ਉਹ ਆਏ ਨੇ ਖਾਸ ਤੌਰ ਤੇ ਜਦੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਗੱਲ ਹੁੰਦੀ ਹੈ ਜਾਂ ਉਹਨਾਂ ਨੂੰ ਰੈਨੋਵੇਟ ਕਰਕੇ ਦੁਬਾਰਾ ਖੋਲਣ ਦੀ ਗੱਲ ਹੁੰਦੀ ਹੈ ਡਿਮਾਂਡ ਜ਼ਰੂਰ ਕੀਤੀ ਜਾਂਦੀ ਹੈ ਬਟ ਐਜ਼ ਐਨ ਇਨਸਾਈਡਰ ਕਿੱਦਾਂ ਦੇ ਜਿਹੜੇ ਚੈਲੰਜਸ ਨੇ ਉਹ ਤੁਹਾਨੂੰ ਫੇਸ ਕਰਨੇ ਪਏ ਨੇ ਤੇ ਕਿਵੇਂ ਉਹਨਾਂ ਦੇ ਫਿਰ ਅੱਗੇ ਸੋਲੂਸ਼ਨ ਨਿਕਲੇ ਆ ਦੇਖੋ ਜੀ ਚੈਲੰਜਸ ਤਾਂ ਕੋਈ ਇਤਨੇ ਖਾਸ ਨਹੀਂ ਹੁੰਦੇ ਬੜਾ ਕਲੀਅਰ ਹੁੰਦਾ ਹੈ ਕਿ ਪ੍ਰਾਪਰਟੀ ਗਵਰਨਮੈਂਟ ਦੇ ਅੰਡਰ ਹੈ ਐਵੈਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਅੰਡਰ ਹੈ ਉਹਨੂੰ ਹੁਣ ਅਸੀਂ ਚਾਲੂ ਕਰਨਾ ਦੂਸਰੇ ਲਫ਼ਜ਼ਾਂ ਤੁਸੀਂ ਅਗਰ ਕਹਿੰਦੇ ਹੋ ਉਹਦੀ ਰੈਨੋਵੇਸ਼ਨ ਕਰਨੀ ਪੈਂਦੀ ਠੀਕ ਹੈ ਜੀ ਪੇਂਟ ਸਾਰਾ ਕਰਾਉਣਾ ਪਵੇਗਾ ਫਿਰ ਉਹੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਜੀ ਸਾਨੂੰ ਪੂਰਾ ਸਟਾਫ ਉੱਥੇ ਅਪਾਇੰਟ ਕਰਨਾ ਪੈਂਦਾ ਜੀ ਸਮਝਦੇ ਹੋ ਉਹ ਜਿਸਲੇ ਸਟਾਫ ਉੱਥੇ ਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਉੱਥੇ ਤੇ ਸਿਲਸਿਲਾ ਉਹ ਵੀ ਇੱਕ ਦਿੱਕਤ ਹੁੰਦੀ ਹੈ ਕਿਉਂਕਿ ਸਿੱਖਾਂ ਦੀ ਜਿਹੜੀ ਪੋਪੂਲੇਸ਼ਨ ਹੈ ਬਹੁਤੇ ਇਲਾਕਿਆਂ ਦੇ ਬਹੁਤ ਘੱਟ ਨੇ ਉਹ ਸਾਈਡ ਤੇ ਨਾ ਹੋਣ ਦੇ ਬਰਾਬਰ ਨੇ ਮੈਂ ਤੁਹਾਨੂੰ ਉਹੀ ਬਾਰ-ਬਾਰ ਦੱਸ ਰਿਹਾ ਨਾ ਜੀ ਨਾ ਹੋਣ ਦੇ ਬਰਾਬਰ ਨੇ ਮੈਨੂੰ ਯਾਦ ਹੈ ਮੈਂ ਇੱਕ ਵਾਰੀ ਗਿਆ ਇੱਥੇ ਅਹਿਮਦਾਬਾਦ ਰੋੜੀ ਸਾਹਿਬ ਜੀ ਤੇ ਉੱਥੇ ਤਕਰੀਬਨ ਸ਼ਾਮ ਦਾ ਟਾਈਮ ਹੋਇਆ ਸੀ ਤੇ ਉੱਥੇ ਸਿਕਿਉਰਿਟੀ ਗਾਰਡ ਸੀ ਉਹਨੂੰ ਮੈਂ ਪੁੱਛਿਆ ਮੈਂ ਕਿ ਵੀ ਗ੍ਰੰਥੀ ਸਾਹਿਬ ਕਿੱਥੇ ਨੇ ਕਹਿੰਦਾ ਜੀ ਇੱਥੇ ਹੀ ਸਰ ਮੈਂ ਕਹਿੰਦਾ ਉਹਨਾਂ ਨੂੰ ਬੁਲਾ ਲਿਓ ਉਸ ਲਈ ਉੱਥੇ ਸਰੋਵਰ ਸਾਹਿਬ ਦਾ ਕੰਮ ਹੋ ਰਿਹਾ ਸੀ ਤੇ ਮੈਂ ਕੰਮ ਵੀ ਥੋੜਾ ਜਿਹਾ ਦੇਖ ਰਿਹਾ ਉਸ ਲਈ ਮੈਂ ਮੈਂਬਰ ਸੀ ਐਵੈਕਿਊ ਟਰਸਟ ਪ੍ਰਾਪਰਟੀ ਬੋਰਡ ਜੀ ਖੈਰ ਕਾਫੀ ਦੇਰ ਇੰਤਜ਼ਾਰ ਕਰਦੇ ਰਹੇ ਰਾਤ ਹੋ ਗਈ ਗ੍ਰੰਥੀ ਸਾਹਿਬ ਆਏ ਮੋਟਰਸਾਈਕਲ ਤੇ ਉੱਤੇ ਮੈਂ ਕਿਹਾ ਭਾਈ ਜੀ ਅਪਾਰਟ ਦਾ ਟਾਈਮ ਜੀ ਤੁਸੀਂ ਕਿੱਥੇ ਗਏ ਸੋ ਸਮਝੋ ਜੀ ਇਹ ਜ਼ਿੰਮੇਵਾਰੀ ਹੈ ਇੱਕ ਜਿਹੜੀ ਉਹਨਾਂ ਨਿਭਾਣੀ ਹੈ ਅਗਰ ਮੈਂ ਨਾ ਜਾਵਾਂ ਤਾਂ ਮੈਨੂੰ ਕੀ ਪਤਾ ਸੀ ਇਹ ਸਾਰੇ ਫੈਕਟਰਸ ਨੇ ਕਰਨੇ ਪੈਣਗੇ ਸਾਨੂੰ ਗਵਰਨਮੈਂਟ ਨੂੰ ਕੋਈ ਇਤਰਾਜ਼ ਨਹੀਂ ਕਿ ਜੀ ਇਹ ਗੁਰਦੁਆਰਾ ਨਹੀਂ ਖੋਲਣਾ ਜਾਂ ਖੋਲਣਾ ਸਾਡੇ ਤੁਹਾਡੀ ਪ੍ਰਾਪਰਟੀ ਹੈ ਅਸੀਂ ਉਹਦੇ ਰਖਵਾਲੇ ਬੈਠੇ ਆ ਸਮਝਦੇ ਸੇਵਾਕਾਰਾਂ ਚੋਂ ਆ ਜੀ ਅਸੀਂ ਉਹਨੂੰ ਚਾਹਾਂਗੇ ਕਿ ਮੈਕਸਿਮਮ ਡਿਵੈਲਪ ਹੋਵੇ ਇੱਥੇ ਔਰ ਇੱਥੇ ਆ ਕੇ ਯਾਤਰਾ ਜਿਹੜੀ ਕਰਨ ਲੋਕ ਆ ਕੇ ਇੱਥੇ ਇਬਾਦਤ ਕਰਨ ਆਪਣੀ ਅਰਦਾਸ ਕਰਨ ਲੇਕਿਨ ਇਹ ਤਾਂ ਡਿਪੈਂਡ ਕਰਦੇ ਨਾ ਜੀ ਹੁਣ ਪਬਲਿਕ ਤੇ ਇਹ ਸਾਡੇ ਕੋਲ ਜ਼ਿਆਦਾ ਕਮਿਊਨਿਟੀ ਦੀ ਹੈ ਇਸ ਲਈ ਨਨਕਾਣਾ ਸਾਹਿਬ ਵਿੱਚ ਜਾਂ ਕੁਝ ਥੋੜੀ ਬਹੁਤ ਸਿੰਧ ਵਿੱਚ ਜਾਂ KPK ਦੇ ਵਿੱਚ ਨੇ ਪੇਸ਼ਾਵਰ ਦੇ ਏਰੀਆ ਜਿਹੜਾ ਤੁਸੀਂ ਕਹਿ ਸਕਦੇ ਜੀ
ਬਾਕੀ ਸ਼ਹਿਰਾਂ ਦੇ ਵਿੱਚ ਨਾ ਹੋਣ ਦੇ ਬਰਾਬਰ ਸਿੱਖ ਕਮਿਊਨਿਟੀ ਹੈਗੀ ਹੈ। ਜਿਹੜੇ ਬੈਠੇ ਨੇ ਉਹ ਆਪਣਾ ਬਿਜ਼ਨਸ ਵਗੈਰਾ ਇੱਕ ਦੋ ਦੋ ਦੁਕਾਨਾਂ ਐਸੀਆਂ ਉਹਨਾਂ ਦੀਆਂ ਸ਼ਾਪਸ ਹਨ ਜਿੱਥੇ ਬੈਠ ਕੇ ਆਪਣਾ ਕਾਰੋਬਾਰ ਕਰਨ। ਜੀ, ਤੇ ਕਰਤਾਰਪੁਰ ਕੋਰੀਡੋਰ ਦੀ ਗੱਲ ਕਰੀਏ, ਜਦੋਂ ਦਾ ਕਰਤਾਰਪੁਰ ਕੋਰੀਡੋਰ ਇਧਰੋਂ ਖੋਲ੍ਹਿਆ ਗਿਆ, ਮਤਲਬ ਪਾਕਿਸਤਾਨ ਨੇ ਪਹਿਲਾਂ ਇਨੀਸ਼ੀਏਟ ਕੀਤਾ, ਇੰਡੀਅਨ ਸਾਈਡ ਨੇ ਨਾਲ ਦੀ ਨਾਲ ਰੈਸਿਪਰੋਕੇਟ ਕੀਤਾ, ਤੇ ਹੁਣ ਜਿਹੜਾ ਇਹ ਸਾਰਾ ਪ੍ਰੋਸੈਸ ਚੱਲ ਰਿਹਾ, ਇੱਕ ਮੀਟਿੰਗ, ਦੂਜੀ ਮੀਟਿੰਗ, ਪਹਿਲਾਂ ਮੀਟਿੰਗ ਕੈਂਸਲ ਕਰ ਦਿੱਤੀ ਗਈ, ਫਿਰ ਹੁਣ ਮੀਟਿੰਗ ਹੋਈ ਹੈ, ਅਸੀਂ ਦੇਖਦੇ ਹਾਂ। ਤੇ ਜਿਹੜੀ ਇਹ ਪ੍ਰੋਸੈਸ ਚੱਲ ਰਹੀ ਹੈ ਇਹਦੇ ਵਿੱਚ ਆਮ ਤੌਰ ਤੇ ਇਹ ਗੱਲ ਦੇਖਣ ਨੂੰ ਮਿਲਦੀ ਹੈ ਵੀ ਇੰਡੀਅਨ ਸਾਈਡ ਵੱਲੋਂ ਕਿਤੇ ਨਾ ਕਿਤੇ ਥੋੜਾ ਜਿਹਾ ਜਿਹੜਾ ਹੈ ਪੈਰ ਪਿੱਛੇ ਖਿੱਚੇ ਜਾਂਦੇ ਆ, ਥੋੜਾ ਜਿਹਾ ਰਿਸਟ੍ਰਿਕਟ ਕੀਤਾ ਜਾਂਦਾ ਹੈ ਕਿ ਨਾ ਬਣੇ, ਜਾਂ ਕਿਵੇਂ ਇਸ ਸਾਰੇ ਪਾਰਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਵੀ ਮੈਂ ਤੇ ਉਸ ਮੀਟਿੰਗ ਵਿੱਚ ਨਹੀਂ ਮੌਜੂਦ ਹੁੰਦਾ, ਲੇਕਿਨ ਅਖਬਾਰ ਦੀ ਖਬਰ ਹੈ ਜਾਂ ਟੀਵੀ ਦੀ ਨਿਊਜ਼ ਜਿਹੜੀਆਂ ਆਉਂਦੀਆਂ ਨੇ, ਹੁਣ ਇੰਡੀਅਨ ਗਵਰਨਮੈਂਟ ਨੇ ਕਿਹਾ ਜੀ ਕਿ ਜਿਹੜੀ ਤੁਸੀਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ ਇਹਦੇ ਮੈਂਬਰ ਜਿਹੜੇ ਨੇ ਇਹ ਰਿਮੂਵ ਕਰੋ ਜੀ, ਫਰਕ ਕਰੋ। ਹਾਲਾਂਕਿ ਕੋਈ ਬੇਜ਼ਰਰ ਜੇ ਉਹ ਸਾਰੇ ਲੋਕ ਸਨ, ਆਪਣਾ ਤਾਰੂ ਸਿੰਘ ਬਹੁਤ ਸ਼ਰੀਫ ਆਦਮੀ ਹੈ ਜਿਹੜਾ ਪ੍ਰਧਾਨ ਸੀ, ਔਰ ਦੂਸਰੇ ਮੈਂਬਰ ਵੀ ਜਿਹੜੇ ਸਨ ਬਹੁਤ ਅੱਛੇ ਸੀ। ਚਲੋ ਅਸੀਂ ਇਹ ਗੱਲ ਵੀ ਮੰਨ ਲੈਂਦੇ ਹਾਂ, ਇੰਡੀਆ ਨੂੰ ਕਿਹਾ ਜੀ ਚਲੋ ਤੁਹਾਡੀ ਇਹ ਗੱਲ ਵੀ ਅਸੀਂ ਮੰਨ ਲੈਂਦੇ। 80% ਦੇ ਕਰੀਬ ਤੇ ਉਹਨਾਂ ਦੀਆਂ ਅਸੀਂ ਸ਼ਰਾਇਤ ਜਿਹੜੀਆਂ ਨੇ ਬਣ ਚੁੱਕੇ ਹਾਂ, ਇਸ ਵਾਸਤੇ ਕਿ ਅਸੀਂ ਰਸਤਾ ਖੁਲਾਉਣਾ ਚਾਹੁੰਦੇ ਹਾਂ, ਖੋਲੋ, ਅਸੀਂ ਤੁਹਾਡੇ ਲਈ ਰਸਤਾ ਪੇ ਖੋਲ੍ਹਦੇ ਹਾਂ। ਹੁਣ ਅਗਰ ਇੰਡੀਅਨ ਗਵਰਨਮੈਂਟ ਉਹ ਤੋਂ ਬੈਕਆਊਟ ਹੋ ਜਾਂਦੀ ਤੇ ਇਹ ਇੰਡੀਅਨ ਗਵਰਨਮੈਂਟ ਦੀ ਮਰਜ਼ੀ ਹੈ, ਸਾਡੇ ਵੱਲੋਂ ਤੇ ਕੋਈ ਐਸਾ ਸਿਲਸਿਲਾ ਨਹੀਂ ਹੈਗਾ। ਅਸੀਂ ਤਾਂ ਹੁਣ ਵੀ ਕਹਿੰਦੇ ਆਓ ਜੀ ਆਇਆਂ ਨੂੰ। ਤੁਹਾਨੂੰ ਲੱਗਦਾ ਵੀ ਉਹ ਹੁਣ ਵੀ ਬੈਕਆਊਟ ਕਰ ਸਕਦੇ ਆ? ਮੁਸ਼ਕਲ ਹੈਗਾ, ਪ੍ਰੈਸ਼ਰ ਪਬਲਿਕ ਦਾ ਕਾਫੀ, ਔਰ ਹੁਣ ਡਿਵੈਲਪਮੈਂਟ ਕਾਫੀ ਹੋ ਚੁੱਕੀ ਹੈ। ਹੁਣ ਇਹਦੇ 'ਚ ਇੰਟਰਨੈਸ਼ਨਲ ਜਿਹੜੇ ਫਿਗਰਸ ਜਿਹੜੇ ਨੇ ਉਹ ਨਜ਼ਰ ਆ ਰਿਹਾ ਉਹਨਾਂ ਨੂੰ ਕਿ ਪਾਕਿਸਤਾਨ ਨੇ ਇੰਨਾ ਕੰਮ ਕੀਤਾ ਔਰ ਐਸਾ ਡਿਵੈਲਪ ਕਰ ਚੁੱਕੇ ਨੇ। ਇਹ ਤੇ ਮਤਲਬ ਹੈ ਕਿ ਤੁਹਾਡੇ ਮੇਰੇ ਆਖਿਆਂ ਤੇ ਕੁਝ ਨਹੀਂ ਹੋਣਾ, ਇਹ ਜਾ ਕੇ ਵੇਖਿਆ ਪਤਾ ਲੱਗਣਾ ਕਿ ਕਿੰਨੀ ਕੁ ਡਿਵੈਲਪਮੈਂਟ ਹੋ ਗਈ ਹੈ। ਜੀ ਬਿਲਕੁਲ। ਜਿਸ ਬੰਦੇ ਨੇ ਕਰਤਾਰਪੁਰ ਸਾਹਿਬ ਅੱਜ ਤੋਂ ਕੋਈ 2 ਸਾਲ ਪਹਿਲੇ ਵੀ ਦੇਖਿਆ, ਮੈਂ ਪੁਰਾਣੀ ਗੱਲ ਸਮੇਂ ਦੀ ਗੱਲ ਨਹੀਂ ਕਰਦਾ, 2 ਸਾਲ ਪਹਿਲੇ ਵੀ ਦੇਖਿਆ ਤੇ ਉनको वो ਹੁਣ ਜ਼ਰਾ ਜਾ ਕੇ ਦੇਖ, ਉਹ ਤਾਂ ਪਛਾਣੇਗਾ ਹੀ ਨਹੀਂ ਕਿ ਇਹ ਆਪਣਾ ਕਰਤਾਰਪੁਰ ਸਾਹਿਬ ਹੈ। ਅੱਜ ਤੋਂ ਕੋਈ 15-20 ਸਾਲ, ਯਾਨੀ ਤੁਸੀਂ ਇਹ ਕਹਿ ਲਓ 47 ਤੋਂ ਬਾਅਦ ਇੱਕ ਟਰੈਕ ਸੀ ਰੇਲਵੇ ਦਾ ਬਣਿਆ, ਔਰ ਉੱਥੇ ਸਟੇਸ਼ਨ ਸੀ, ਉਹਦਾ ਨਾਂ ਸੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਰੇਲਵੇ ਦੇ ਜੀ। ਉੱਥੇ ਟ੍ਰੇਨ ਬਕਾਇਦਾ ਰੁਕਦੀ ਸੀ, ਫਿਰ ਅੱਗੇ ਗੁਰਦਾਸਪੁਰ ਜਾਂ ਜੰਮੂ ਜਿਸ ਤਰ੍ਹਾਂ ਉਹਨੇ ਜਾਣਾ ਹੁੰਦਾ ਸੀ, ਉਹ ਦਰਿਆ ਦੇ ਉੱਤੇ ਪੁਲ ਵੀ ਬਣਿਆ ਸੀ। ਉਹ 65 ਔਰ 71 ਦੀ ਜੰਗ ਜੋ ਪੁਲ ਛੁੱਟ ਟੁੱਟ ਭੱਜ ਗਿਆ, ਲੇਕਿਨ ਸਟੇਸ਼ਨ ਵੀ ਮੌਜੂਦ ਹੈ, ਟਰੈਕ ਵੀ ਮੌਜੂਦ ਹੈ, ਤੇ ਦਰਬਾਰ ਆਪਣਾ ਗੁਰਦੁਆਰਾ ਸਾਹਿਬ ਵੀ ਮੌਜੂਦ ਨੇ ਉੱਥੇ ਜੀ। ਤੇ ਬਹੁਤ ਡਿਵੈਲਪਮੈਂਟ ਕਰ ਦਿੱਤੀ ਹੈ ਜੀ। ਅਸੀਂ ਮੈਂ ਤੇ ਕਹਾਂਗਾ ਜੀ ਪਾਕਿਸਤਾਨ ਗਵਰਨਮੈਂਟ ਨੇ ਮੈਕਸਿਮਮ ਜੋ ਹੋ ਸਕਦਾ ਉਹ ਕਰ ਦਿੱਤਾ। ਤੇ ਇਹਦੇ ਵਿੱਚ ਹੁਣ ਖਾਸ ਤੌਰ ਤੇ ਜੇ ਇਧਰੋਂ ਪ੍ਰੈਸ਼ਰ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਹੈਗਾ, ਇਸ ਵਕਤ ਪਬਲਿਕ ਪ੍ਰੈਸ਼ਰ ਬਹੁਤ ਹੈ, ਇਹਦੇ ਵਿੱਚ ਹੋਰ ਕੀ ਕੀਤਾ ਜਾ ਸਕਦਾ ਹੈ ਤਾਂ ਕਿ ਇਹ ਪ੍ਰੋਪਰਲੀ ਜਿਹੜਾ ਕੰਮ ਸ਼ੁਰੂ ਹੋਇਆ, ਨੀਂਹ ਪੱਥਰ ਰੱਖਿਆ ਜਾ ਚੁੱਕਿਆ, ਫਾਊਂਡੇਸ਼ਨ ਰੱਖੀ ਜਾ ਚੁੱਕੀ ਹੈ, ਨਵੰਬਰ ਤੱਕ ਇਹ ਕੰਪਲੀਟ ਹੋ ਸਕੇ? ਨਹੀਂ, ਮੇਰਾ ਖਿਆਲ ਹੈ ਕਿ ਇਹਦੇ ਵਿੱਚ ਡਿਵੈਲਪਮੈਂਟ ਸਾਡੇ ਵੱਲੋਂ ਤਾਂ ਕੰਪਲੀਟ ਹੈ ਜੀ। ਮੈਂ ਤੇ ਇਹ ਕਹਾਂਗਾ ਅਸੀਂ ਤੇ ਸਾਨੂੰ ਜਿਹੜਾ ਹੋਮਵਰਕ ਦਿੱਤਾ ਗਿਆ ਸੀ ਅਸੀਂ ਉਹ ਕੰਪਲੀਟ ਕਰਕੇ ਬੈਠੇ ਹਾਂ। ਹੁਣ ਫਰਦਰ ਜੋ ਕਰਨਾ ਹੈ ਉਹ ਦੋਨਾਂ ਹਕੂਮਤਾਂ ਨੇ ਜਾਂ ਕਰਨਾ ਹੈ, ਅਦਰਵਾਈਜ਼ ਹੋਮਵਰਕ ਸਾਰਾ ਕੰਪਲੀਟ ਹੋ ਚੁੱਕਿਆ ਹੈ ਜੀ। ਤੇ ਜਿਹੜਾ 550 ਸਾਲਾ ਗੁਰੂ ਨਾਨਕ ਸਾਹਿਬ ਦਾ ਮਨਾਇਆ ਜਾਣਾ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਉਹਦੀਆਂ ਸੈਲੀਬ੍ਰੇਸ਼ਨਸ ਹੋਣੀਆਂ ਨੇ, ਪਾਕਿਸਤਾਨ ਉਹਦਾ ਸੈਂਟਰ ਹੋਣਾ, ਕਿੱਦਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ? ਬਹੁਤ ਜ਼ਿਆਦਾ ਤਿਆਰੀਆਂ ਹੋ ਰਹੀਆਂ। ਮਤਲਬ ਮੈਂ ਤੁਹਾਨੂੰ ਇਹ ਕਹਾਂਗਾ ਕਿ ਮੇ ਵੀ ਹੋਰ 15-20 ਦਿਨ ਤੱਕ ਲਾਹੌਰ ਦੇ ਸਾਰੇ ਹੋਟਲ ਬੁੱਕ ਹੋ ਜਾਣ। ਜਿਹੜੀ ਬਾਹਰੋਂ ਜਨਤਾ ਆ ਰਹੀ ਹੈ, ਯਾਤਰੀ ਜਿਹੜੇ ਆ ਰਹੇ ਹਨ ਬਾਹਰੋਂ ਜੀ, ਉਹ ਆਪਣੀ ਐਡਵਾਂਸ ਬੁਕਿੰਗ ਕਰਵਾਉਂਦੇ ਜਾ ਰਹੇ। ਸਾਡੀ ਐਕਸਪੈਕਟੇਸ਼ਨ ਦੇ ਮੁਤਾਬਿਕ ਕੋਈ 50,000 ਦੇ ਅਬਾਵ ਹੀ ਬਾਹਰੋਂ ਬੰਦੇ ਆਣੇ ਨੇ। 10,000 ਦੇ ਕਰੀਬ ਮੇ ਵੀ ਸਾਡੀ ਗਵਰਨਮੈਂਟ ਜਿਹੜਾ ਹੈ ਕਿ ਅਸੀਂ ਵੀਜ਼ਾ ਇਸ਼ੂ ਕਰਾਂਗੇ, ਅਦਰਵਾਈਜ਼ 3,000 ਦੇ ਕਰੀਬ ਵੀਜ਼ਾ ਇਸ਼ੂ ਹੁੰਦਾ ਹੈ ਜੀ। ਇਸ ਦਫਾ ਗੁਰਪੁਰਬ ਵਾਸਤੇ ਕਿਹਾ ਜਾ ਰਿਹਾ ਹੈ ਕਿ 10,000 ਅਬਵ 10,000 ਵੀ ਹੋ ਸਕਦਾ ਹੈ। ਤੇ ਮੇਰੀ ਤੇ ਤਮਾਮ ਦੁਨੀਆ ਦੇ ਤੁਹਾਡੇ ਚੈਨਲ ਦੇ ਵਸਾਤਤ ਨਾਲ ਮੈਂ ਆਖਾਂਗਾ ਕਿ ਜੀ ਤੁਸੀਂ ਸਾਰੇ ਆਓ ਔਰ ਦੇਖੋ ਆ ਕੇ ਕਿ ਪਾਕਿਸਤਾਨ ਨੇ ਤੁਹਾਡੇ ਵਾਸਤੇ ਕੀ ਕੁਛ ਕੀਤਾ। ਯਾਨੀ ਮੇਰੀ ਗੱਲ ਜ਼ਰੂਰ ਸੁਣੋ, ਆਪਣੀ ਅੱਖੀ ਆ ਕੇ ਵੀ ਦੇਖੋ, ਤੇ ਫਿਰ ਤੁਹਾਨੂੰ ਅਹਿਸਾਸ ਹੋਏਗਾ ਕਿ ਪਾਕਿਸਤਾਨ ਗਵਰਨਮੈਂਟ ਜਿਹੜੀ ਹੈ ਉਹ ਵਾਕਈ ਸਿੱਖਾਂ ਦੇ ਜਿਹੜੇ ਗੁਰਦੁਆਰੇ ਨੇ ਔਰ ਉਹਨਾਂ ਦੀਆਂ ਜਿਹੜੇ ਸ਼ਰਾਈਨਸ ਨੇ ਉਹਨਾਂ ਨੂੰ ਕਿਸ ਹੱਦ ਤੱਕ ਲੁੱਕ ਆਫਟਰ ਕਰ ਰਹੀ ਜੀ। ਤੇ ਇਹਦੇ ਨਾਲ ਜਿਹੜੀ ਆਪਸੀ ਸਾਂਝ ਹੈ, ਜਿਵੇਂ ਮੈਂ ਗੱਲ ਕੀਤੀ ਹੈ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਖਾਸ ਤੌਰ ਤੇ, ਜਿਹਦੇ ਵਿੱਚ ਪਿਛਲੇ ਸਮੇਂ 'ਚ ਅਪਸ ਐਂਡ ਡਾਊਨਸ ਵੀ ਆਉਂਦੇ ਰਹੇ ਆ, ਉਹ ਵੀ ਇੱਕ ਮਤਲਬ ਬੜੀ ਨੇੜਤਾ ਜਾਂ ਗਰਮਾਇਸ਼ ਜਿਹਨੂੰ ਅਸੀਂ ਕਹਿ ਦਿੰਦੇ ਆ ਆਪਸੀ ਰਿਲੇਸ਼ਨਸ ਦੇ ਵਿੱਚ ਇਸ ਵਕਤ ਦੇਖਣ ਨੂੰ ਮਿਲ ਰਹੀ ਹੈ, ਉਹ ਕਿੱਧਰ ਨੂੰ ਜਾਂਦੀ ਦਿਖਦੀ ਹੈ? ਦੇਖੋ ਜੀ, ਸਿੱਖਾਂ ਮੁਸਲਮਾਨਾਂ ਦੀ ਤੇ ਦੋਸਤੀ ਬੜੀ
ਇਸ ਹੱਦ ਤੱਕ ਤੇ ਕੋਈ ਕਿਸੇ ਨੂੰ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਮੁਸਲਮਾਨ ਜਿਹੜੇ ਨੇ ਉਹ ਸਿੱਖਾਂ ਨਾਲ ਬਹੁਤ ਪਿਆਰ ਕਰਦੇ ਆ, ਔਰ ਇਹ ਉਹਨਾਂ ਨੂੰ ਵੀ ਪਤਾ, ਇਸ ਕਮਿਊਨਿਟੀ ਨੂੰ ਵੀ ਪਤਾ, ਯਾਨੀ ਜਿਹੜੇ ਬਿਜ਼ਨਸਮੈਨ ਵੀ ਜਿਹੜੇ ਨੇ ਔਰ ਪਬਲਿਕ ਨੂੰ ਡੀਲ ਕਰਦੇ ਨੇ ਡੇਲੀ, ਕਸਟਮਰ ਉਹਨਾਂ ਕੋਲ ਆਉਂਦੇ ਨੇ, ਉਹਨਾਂ ਨੂੰ ਵੀ ਪਤਾ ਹੈ ਕਿ ਲੋਕ ਪ੍ਰੈਫਰ ਕਰਦੇ ਨੇ ਕਿ ਇਹਨਾਂ ਕੋਲ ਚੀਜ਼ ਪਰਚੇਸ ਕੀਤੀ ਜਾਏ ਜਾਂ ਇਹਨਾਂ ਨੂੰ ਮਿਲਿਆ ਜਾਏ। ਇਹ ਇੱਕ ਬੜੀ ਚੀਜ਼ ਹੁੰਦੀ ਤੁਸੀਂ ਆਮ ਆਦਮੀ ਦੀ ਫੀਲਿੰਗਸ ਜਿਹੜੀਆਂ ਹੁੰਦੀਆਂ ਨੇ ਨਾ ਜੀ, ਉਹਨੂੰ ਤੁਸੀਂ ਜ਼ਰਾ ਥੋੜਾ ਜਿਹਾ ਅਸੈਸ ਕਰੋ। ਉਹ ਕਹੇਗਾ ਕਿ ਵਾਕਈ ਯਾਰ ਇਹ ਸਰਦਾਰ ਨੇ ਮੈਨੂੰ ਚੀਜ਼ ਚੰਗੀ ਦਿੱਤੀ ਹੈ, ਮੈਂ ਅਗਲੀ ਵਾਰੀ ਵੀ ਇਹਦੇ ਕੋਲ ਲੈਣੀ ਜੀ। ਇਹ ਇੱਕ ਚੀਜ਼ ਆਪਸ ਵਿੱਚ ਪਿਆਰ ਮੁਹੱਬਤ ਸਾਂਝ ਵੱਧਦੀ ਇਹਦੇ ਨਾਲ, ਤੇ ਅਸੀਂ ਐਕਸਪੈਕਟ ਕਰਨੇ ਆ ਜੀ ਸਾਰਿਆਂ ਕੋਲੋਂ, ਕਿਉਂਕਿ ਸਾਡੇ ਦਿਲ ਸਾਫ਼ ਨੇ, ਸਾਡੇ ਮਨ ਸਾਫ਼ ਨੇ, ਅਸੀਂ ਬੈਠੇ ਹਾਂ ਤੁਹਾਡੇ ਲੋਕਾਂ ਦੀ ਸੇਵਾ ਵਾਸਤੇ, ਔਰ ਕਰਕੇ ਦੱਸਣੇ ਵੀ ਆ ਪਿਆ ਤੁਹਾਨੂੰ, ਡਿਵੈਲਪਮੈਂਟ ਵੀ ਕੀਤੀ ਹੈ। ਯਾਨੀ ਸ਼ਾਇਦ ਕੋਈ ਐਸਾ ਗੁਰਦੁਆਰਾ ਹੋਏ, ਸ਼ਾਇਦ ਕੋਈ ਐਸਾ ਗੁਰਦੁਆਰਾ ਹੋਏ ਜਿਹੜੇ ਤੁਸੀਂ ਸਮਝੋ ਕਿ ਜੀ ਪਾਕਿਸਤਾਨ ਗਵਰਨਮੈਂਟ ਨੇ ਇਹਦੇ ਤੇ ਕੋਈ ਕੰਮ ਨਹੀਂ ਕੀਤਾ। ਜਿਤਨੇ ਵੀ ਵੱਡੇ ਵੱਡੇ ਗੁਰਦੁਆਰੇ ਨੇ, ਚਾਹੇ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਹੈ, ਪੰਜਾ ਸਾਹਿਬ ਹੈ, ਦੇਖੋ ਤਾਂ ਸਹੀ ਜ਼ਰਾ ਆ ਕੇ, ਅਸੀਂ ਤਾਂ ਮੈਂ ਤਾਂ ਤੁਹਾਨੂੰ ਕਹਾਂਗਾ ਸਾਰਿਆਂ ਨੂੰ ਛੱਡੋ, ਕਿਸੇ ਦੀ ਨਾ ਸੁਣੋ, ਆ ਕੇ ਦੇਖੋ ਤੁਸੀਂ ਉੱਥੇ, ਔਰ ਫਿਰ ਆ ਕੇ ਸ਼ਾਬਾਸ਼ ਦਿਓ ਪਾਕਿਸਤਾਨ ਗਵਰਨਮੈਂਟ ਨੂੰ ਕਿ ਜੀ ਵਾਕਈ ਇਹਨਾਂ ਨੇ ਸਾਡੇ ਵਾਸਤੇ ਬਹੁਤ ਕੰਮ ਕੀਤਾ ਹੈ। ਸੜਕਾਂ ਨਵੀਆਂ ਬਣਾ ਦਿੱਤੀਆਂ, ਸਰੋਵਰ ਨਵੇਂ ਬਣਾ ਦਿੱਤੇ, ਕਮਰੇ ਨਵੇਂ ਬਣਾ ਦਿੱਤੇ, ਵਧਾ ਦਿੱਤੇ ਕਮਰੇ, ਮਤਲਬ ਅੱਗੇ ਪਹਿਲੇ ਅਗਰ 50 ਕਮਰਾ ਸੀ ਤਾਂ ਹੁਣ ਅਸੀਂ ਉੱਥੇ 300 ਕਮਰਾ ਬਣਾ ਦਿੱਤਾ। ਦੂਸਰੇ ਗੁਰਦੁਆਰੇ ਜਿਹੜੇ ਨਾਲ ਨੇ ਜਨਮ ਸਥਾਨ ਦੇ ਵਿੱਚ ਨਨਕਾਣਾ ਸਾਹਿਬ ਵਿੱਚ, ਮਸਲਨ ਤੰਬੂ ਸਾਹਿਬ ਨੇ, ਤੰਬੂ ਸਾਹਿਬ ਦੇ ਅੰਦਰ ਗੁਰਦੁਆਰਾ ਦੇ ਅੰਦਰ 2 ਬੜੇ ਵੱਡੇ ਬਿਲਡਿੰਗਸ ਬਣ ਚੁੱਕੀਆਂ ਨੇ। ਦਿੱਲੀ ਕਮੇਟੀ ਵਾਲੇ ਜਿਹੜੇ ਸਰਨਾ ਸਾਹਿਬ ਨੇ, ਉਹਨਾਂ ਨੇ ਵੀ ਕਾਫੀ ਸਾਡੇ ਨਾਲ ਕੋਆਪਰੇਟ ਕੀਤਾ ਹੈ, ਔਰ ਹੁਣ ਤੇ ਨਗਰ ਕੀਰਤਨ ਲਿਆ ਰਹੇ ਨੇ ਉੱਥੋਂ ਦਿੱਲੀ ਜੀ, ਔਰ ਵੈਰੀ ਕੋਆਪਰੇਟਿਵ ਪਰਸਨ। ਉਹਨਾਂ ਨੇ ਸਾਨੂੰ ਐਡਵਾਈਸ ਵੀ ਕਰਦੇ ਨੇ ਆ ਕੇ, ਅਸੀਂ ਉਹਨਾਂ ਦੀ ਐਡਵਾਈਸ ਮੰਨਦੇ ਵੀ ਹਾਂ, ਅਮਲ ਵੀ ਕਰਨੇ, ਸਾਡੇ ਨਾਲ ਕੋਆਪਰੇਟ ਵੀ ਕਰਦੇ ਨੇ। ਬਿਲਕੁਲ। ਤੇ ਇਸ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੰਦੇ ਨੀਤੋਂ ਸਾਫ਼ ਨੇ ਅਸੀਂ ਉਹਨਾਂ ਦੇ ਨਾਲ ਬਿਲਕੁਲ। ਤੇ ਇੱਕ ਜਾਂਦੇ ਮੈਂ ਜ਼ਰੂਰ ਜਾਣਨਾ ਚਾਹੂੰਗਾ ਵੀ ਜਿਹੜੀ ਪਾਕਿਸਤਾਨ ਦੀ ਆਵਾਮ ਹੈ, ਜਦੋਂ ਇਹ ਆਪਸੀ ਸਾਂਝ ਵੱਧ ਰਹੀ ਹੈ, ਪਿਆਰ ਵੱਧ ਰਿਹਾ ਹੈ, ਸਿੱਖਾਂ ਤੇ ਮੁਸਲਮਾਨਾਂ ਦੀ ਜਿਹੜੀ ਏਕਤਾ ਹੈਗੀ ਹੈ ਉਹ ਵੀ ਵੱਧਦੀ ਨਜ਼ਰ ਆਉਂਦੀ ਹੈ, ਜਦੋਂ ਇੰਡੀਅਨ ਸਾਈਡ ਤੋਂ ਇਸ ਸਾਰੇ ਕਰਤਾਰਪੁਰ ਕੋਰੀਡੋਰ ਨੂੰ ਥੋੜਾ ਜਿਹਾ ਪੁਸ਼ਬੈਕ ਕਰਨ ਦੀ ਨੀਤੀ ਸਾਹਮਣੇ ਆਉਂਦੀ ਹੈ, ਤਾਂ ਉਹ ਕਿਵੇਂ ਦੇਖਦੇ ਆ ਉਹਨੂੰ? ਦੇਖੋ, ਇਹ ਜਿਹੜਾ ਟੈਕਨੀਕਲ ਜੀ ਗੱਲ ਤੁਸੀਂ ਕੀਤੀ ਹੈ, ਇਹ ਤੇ ਆਇਆ ਪਤਾ ਲੱਗਣਾ ਨਾ ਜੀ, ਜਾਂ ਕੀਤਿਆਂ ਪਤਾ ਲੱਗਣਾ। ਹੁਣ ਮੈਂ ਕਹਾਂ ਜੀ, ਤੁਹਾਡੇ ਕੁਲਦੀਪ ਸਿੰਘ ਵੰਡਾਲਾ ਸਾਹਿਬ ਜਿਹੜੇ ਸੀ ਮੈਂਬਰ ਪਾਰਲੀਮੈਂਟ ਸਨ, ਤੁਹਾਡੇ MLA ਸਨ, ਉਸ ਬੰਦੇ ਨੂੰ ਮੈਂ ਸਲੂਟ ਕਰਾਂਗਾ ਕਿ ਉਸ ਬੰਦੇ ਦੀ ਬੜੀ ਐਫਰਟਸ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਵਾਸਤੇ। ਬਿਲਕੁਲ। ਮੈਨੂੰ ਜ਼ਾਤੀ ਤੌਰ ਤੇ ਉਹਨਾਂ ਨਾਲ ਮਿਲਣ ਦਾ ਬਹੁਤ ਇਤਫਾਕ ਹੋਇਆ, ਔਰ ਹਰ ਉਹ ਇਵੈਂਟ ਤੇ ਉਹ ਆਉਂਦੇ ਸਨ, ਔਰ ਕਰਤਾਰਪੁਰ ਸਾਹਿਬ ਅਸੀਂ ਉਹਨਾਂ ਦੇ ਨਾਲ ਜਾਂਦੇ ਰਹੇ। ਮੈਨੂੰ ਕਹਿੰਦੇ ਸਨ ਕਿ ਸ਼ੇਖ ਸਾਹਿਬ ਅਸੀਂ ਹਰ ਪੂਰਨਮਾਸ਼ੀ ਦੀ ਰਾਤ ਸਾਹਮਣੇ ਮੈਂ ਆ ਕੇ ਜਿਹੜੀ ਪੋਸਟ ਹੈ ਮੈਂ ਉੱਥੇ ਆ ਕੇ ਆਪਣਾ ਸੰਗਤ ਲੈ ਕੇ ਆਉਣਾ ਔਰ ਮੈਂ ਅਰਦਾਸ ਕਰਨਾ, ਤੁਸੀਂ ਸਾਡੇ ਵਾਸਤੇ ਰਸਤਾ ਖੋਲੋ। ਸੱਚੇ ਪਾਤਸ਼ਾਹ ਦੀ ਜਿਸਲੇ ਮਿਹਰ ਹੋਣੀ ਹੁੰਦੀ ਹੈ ਉਸ ਲਈ ਉਹ ਕੰਮ ਹੋਣਾ ਹੁੰਦਾ, ਤੇ ਹੋ ਗਿਆ। ਉਹਨਾਂ ਦੀਆਂ ਦੁਆਵਾਂ ਜਾਂ ਤੁਸੀਂ ਇਹ ਕਹਿ ਲਓ ਕਿ ਨੀਤਾਂ ਸਾਫ਼, ਅਸੀਂ ਲੋਕ ਤੇ ਮਤਲਬ ਤਸੱਵਰ ਤੇ ਤੁਹਾਡੇ ਤੋਂ ਬਾਹਰ ਹੋਏਗਾ ਕਿ ਅਸੀਂ ਕਿਸ ਹੱਦ ਤੱਕ ਡਿਵੈਲਪ ਕਰ ਚੁੱਕੇ ਹਾਂ ਤੁਹਾਡੇ ਜੀ। ਤੇ ਸ਼ੇਖ ਸਾਹਿਬ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢ ਕੇ ਸਟੂਡੀਓ ਦੇ ਵਿੱਚ ਆਏ ਹੋ। ਮੈਸੇਜ ਕੋਈ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦੇ ਲਈ ਮੈਂ ਜ਼ਰੂਰ ਚਾਹੂੰਗਾ, ਕਿਉਂਕਿ ਡਾਇਸਪੋਰਾ ਸਿੱਖਾਂ ਦਾ ਇੱਕ ਅਹਿਮ ਰੋਲ ਹੈ। ਉੱਥੋਂ ਜਦੋਂ ਅਸੀਂ ਦੇਖਦੇ ਹਾਂ ਇੱਕ ਸੀਮਤ ਗਿਣਤੀ ਦੇ ਵਿੱਚ ਆਉਣਾ ਕਰਤਾਰਪੁਰ ਕੋਰੀਡੋਰ ਦੇ ਰਾਹੀਂ ਦਰਸ਼ਨਾਂ ਦੇ ਲਈ, ਪਰ ਡਾਇਸਪੋਰਾ ਸਿੱਖਾਂ ਦੇ ਲਈ ਦਰਵਾਜ਼ੇ ਮੇਰੇ ਖਿਆਲ ਕੰਪਲੀਟਲੀ ਖੁੱਲ੍ਹੇ ਨੇ। ਜਿਸ ਹਿਸਾਬ ਨਾਲ ਵੀ ਜਿੰਨੀ ਵੀ ਵੱਡੀ ਤਾਦਾਦ ਦੇ ਵਿੱਚ ਆਉਣਾ ਚਾਹੁਣ, ਤੇ ਇੱਕ ਬੜਾ ਵੱਡਾ ਮੈਂ ਰੋਲ ਸਮਝਦਾ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਸਿੱਖ ਬੈਠੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਾਂ ਕੀ ਉਹਨਾਂ ਦਾ ਰੋਲ ਕੀ ਸਮਝਦੇ ਹੋ? ਦੇਖੋ ਜੀ, ਅਗਰ ਤੁਸੀਂ ਰੋਲ ਸਮਝਦੇ ਹੋ ਕਰਤਾਰਪੁਰ ਸਾਹਿਬ ਵਾਸਤੇ, ਤੇ ਉਹ ਡੇਲੀ ਬੇਸਿਸ ਦੇ ਉੱਤੇ ਵੀ ਆਣਗੇ, ਠੀਕ ਹੈ ਜੀ, ਉਹਨਾਂ ਨੂੰ ਬਹੁਤ ਫੈਸਿਲਿਟੇਟ ਕੀਤਾ ਜਾਏਗਾ। ਔਰ ਮੇਰੀ ਉਹਨਾਂ ਸਾਰਿਆਂ ਅੱਗੇ ਇੱਕ ਗੁਜ਼ਾਰਿਸ਼ ਹੈ ਕਿ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਪਾਕਿਸਤਾਨ ਗਵਰਨਮੈਂਟ ਨੇ ਉਹਨਾਂ ਲਈ ਬਣਾ ਦਿੱਤੇ ਨੇ, ਕਿਉਂਕਿ ਉਹਨਾਂ ਨੇ ਉੱਥੇ ਆਣਾ ਆਪਣੀ ਇਬਾਦਤ ਵਾਸਤੇ ਜੀ, ਅਰਦਾਸ ਕਰਨ ਲਈ ਆਣਾ, ਸੌਰੀ, ਉਹ ਉਸੇ ਮਕਸਦ ਲਈ ਆਣ, ਸੌਰੀ, ਉਹ ਹੋਰ ਕਿਸੇ ਐਕਟੀਵਿਟੀਜ਼ ਦੀ ਹਿੱਸਾ ਨਾ ਲੈਣ। ਅਸੀਂ ਉਹਨਾਂ ਨੂੰ ਪ੍ਰੋਟੈਕਟ ਵੀ ਕਰ ਰਹੇ ਹਾਂ, ਉਹਨਾਂ ਨੂੰ ਸਿਕਿਉਰਿਟੀ ਵੀ ਮੁਹੱਈਆ ਉੱਥੇ ਦੇ ਰਹੇ ਹਾਂ। ਸਾਡੇ ਵਾਸਤੇ ਕੋਈ ਐਸਾ ਇਸ਼ੂ ਕ੍ਰੀਏਟ ਨਾ ਕਰਨ, ਆਪਣਾ ਧਰਮ ਨੂੰ ਸਾਹਮਣੇ ਰੱਖਦੇ ਹਾਂ। ਉੱਥੇ ਜੋਤੀ ਜੋਤ ਸਮਾਏ ਨੇ ਬਾਬਾ ਗੁਰੂ ਨਾਨਕ ਹੋਰੀ ਜੀ, ਉਸ ਚੀਜ਼ ਨੂੰ, ਉਸ ਕਨਸੈਪਟ ਨੂੰ ਸਾਹਮਣੇ ਰੱਖਦੇ ਹਾਂ। ਉਹ ਉੱਥੇ ਆ ਕੇ ਅਰਦਾਸ ਕਰਨ ਆਪਣੀ, ਤੇ ਦੁਆਵਾਂ ਕਰਦੇ ਸਾਡੇ ਵਾਸਤੇ ਵੀ ਤੇ ਆਪਣੇ ਵਾਸਤੇ ਵੀ ਚਾਹਣ।
ਕਿਸੇ ਇਲੀਗਲ ਐਕਟੀਵਿਟੀ ਦੀ ਹਿੱਸਾ ਨਾ ਲਓ, ਤੁਹਾਡਾ ਵੀ ਫਾਇਦਾ ਹੈ, ਕਿਉਂਕਿ ਅਸੀਂ ਤੁਹਾਡੀ ਸਿਕਿਉਰਿਟੀ ਵੀ ਉੱਥੇ ਸਾਹਮਣੇ ਰੱਖਣੀ ਹੈ, ਤੁਹਾਡੀ ਸੇਵਾ ਵੀ ਤਾਂ ਆਪਣੇ ਸਾਹਮਣੇ ਰੱਖਣੀ ਹੈ। ਜੀ। ਅਸੀਂ ਨਹੀਂ ਚਾਹੁੰਦੇ ਕਿ ਉੱਥੇ ਕਿਸੇ ਕਿਸਮ ਦਾ ਕੋਈ ਪੋਲੀਟੀਕਲ ਜਾਂ ਕੋਈ ਧਰਮ ਦਾ ਜਾਂ ਕੋਈ ਐਸਾ ਇਸ਼ੂ ਕ੍ਰੀਏਟ ਹੋਏ। ਤੁਸੀਂ ਆਓ, ਅਰਦਾਸ ਕਰੋ, ਮੱਥਾ ਟੇਕੋ, ਤੇ ਜਿੰਨੇ ਦਿਨ ਤੁਸੀਂ ਰਹਿਣਾ ਹੈ ਜਾਂ ਜੋ ਵੀ ਤੁਹਾਡਾ ਪ੍ਰੋਗਰਾਮ ਹੈ ਉਹਦੇ ਮੁਤਾਬਕ ਤੁਸੀਂ ਉੱਥੇ ਆਓ, ਰਹੋ, ਅਸੀਂ ਆਦਾ। ਨਹੀਂ, ਤੁਸੀਂ ਇਲੀਗਲ ਐਕਟੀਵਿਟੀ ਦੀ ਕਿਹੜੀ ਗੱਲ ਕਰਦੇ ਹੋ? ਮਸਲਨ ਉਹ ਰਾਈਟ ਲੈਫਟ ਨਾ ਹੋਣ, ਸਮਝਦੇ ਜੇ ਨਾ ਪੈ ਸਾਡੇ ਸੇ ਪ੍ਰੋਬਲਮ ਹੋ ਜਾਂਦਾ ਨਾ ਕਿ ਅਸੀਂ ਮੈਂ ਤੁਹਾਨੂੰ ਤੁਸੀਂ ਮੇਰੇ ਮਹਿਮਾਨ ਹੋ, ਮੇਰੇ ਘਰ ਆਇਓ, ਮੇਰਾ ਕੰਮ ਹੈ ਤੁਹਾਡੀ ਸੇਵਾ ਕਰਨਾ ਜੀ। ਤੁਹਾਡੇ ਬੱਚੇ ਮੇਰੇ ਕੋਲ ਹੋਣ ਤੇ ਤੁਸੀਂ ਆਪ ਨੱਸ ਜਾਓ, ਇਸ ਤਰ੍ਹਾਂ ਨਹੀਂ ਹੋਣਾ। ਉੱਥੇ ਸਿਰਫ ਔਰ ਸਿਰਫ ਅਰਦਾਸ ਵਾਸਤੇ ਤੁਸੀਂ ਆਣਾ, ਆਪਣੀ ਸੇਵਾ ਵਾਸਤੇ ਆਣਾ, ਮੱਥਾ ਟੇਕੋ ਆ ਕੇ 100 ਦਫਾ। ਅਸੀਂ ਇਹ ਤੁਹਾਨੂੰ ਰਿਕੁਐਸਟ ਕਰਨੇ ਆ ਬਸ। ਔਰ ਇਹੀ ਮੇਰਾ ਪੈਗਾਮ ਹੈ ਪੂਰੀ ਦੁਨੀਆ ਦੇ तमाम ਕਮਿਊਨਿਟੀ ਨੂੰ ਕਿ ਜੀ ਮੈਕਸਿਮਮ ਕੋਸ਼ਿਸ਼ ਕਰੋ ਪਾਕਿਸਤਾਨ ਆਉਣ ਦੀ, ਮੈਕਸਿਮਮ ਕੋਸ਼ਿਸ਼ ਕਰੋ, ਔਰ ਆ ਕੇ ਗੁਰਦੁਆਰੇ ਦੇਖੋ ਆਪਣੇ, ਔਰ ਤੁਸੀਂ ਪੂਰੀ ਆਪਣੀਆਂ ਜਿਹੜੀਆਂ ਤੁਹਾਡੀ ਮਜ਼ਹਬੀ ਰਸੂਮਾਤ ਨੇ ਤੁਸੀਂ ਅਦਾ ਕਰੋ, ਤੁਹਾਨੂੰ ਫ੍ਰੀ ਹੈਂਡ ਹੈ। ਜੀ ਸ਼ੇਖ ਸਾਹਿਬ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਮਾਂ ਸ਼ੁਕਰੀਆ ਕੱਢਿਆ। ਤੇ ਮੈਂ ਉਮੀਦ ਕਰਦਾ ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਉਹਨਾਂ ਨੂੰ ਜ਼ਰੂਰ ਸਾਡੀ ਅੱਜ ਦੀ ਇਹ ਗੱਲਬਾਤ ਪਸੰਦ ਆਈ ਹੋਵੇਗੀ। ਤੇ ਸ਼ੇਖ ਸਾਹਿਬ ਜਿਹੜੇ ਕਿ ਪਾਕਿਸਤਾਨੀ ਗਵਰਨਮੈਂਟ ਦੇ ਮੈਂ ਇਸ ਵਕਤ ਕਹੂੰਗਾ ਸਾਡੇ ਕੋਲ ਨੁਮਾਇੰਦੇ ਦੇ ਤੌਰ ਤੇ ਪਹੁੰਚੇ ਆ, ਇਹਨਾਂ ਦੇ ਨਾਲ ਇਹ ਸਾਰੀ ਜਿਹੜੀ ਵਿਚਾਰ ਚਰਚਾ ਹੈ ਜ਼ਰੂਰ ਪਸੰਦ ਆਈ ਹੋਵੇਗੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਵੀ ਕਰਦੇ ਹਾਂ ਤੇ ਧੰਨਵਾਦ ਵੀ ਕਰਦੇ ਹਾਂ ਪਾਕਿਸਤਾਨੀ ਗਵਰਨਮੈਂਟ ਦਾ, ਉੱਥੋਂ ਦੀ ਆਵਾਮ ਦਾ, ਜਿਨ੍ਹਾਂ ਨੇ ਇਹ ਸਾਰੇ ਪਾਰਟ ਨੂੰ, ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹ ਕੇ ਜਿਹੜੀ ਆਪਸੀ ਸਾਂਝ ਦਾ ਇੱਕ ਅਮਨ ਦਾ ਪੈਗਾਮ ਦਿੱਤਾ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ ਸ਼ੇਖ ਸਾਹਿਬ। ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।